ਅਗਲੀ ਖਬਰ ਵੱਲ ਚਲੀਏ। ਸਰੋਤਿਆਂ ਨੂੰ ਯਾਦ ਹੋਊਗਾ ਇੱਕ ਬਹੁਤ ਮਸ਼ਹੂਰ ਓਲੰਪੀਅਨ ਸਨੋਬੋਰਡਰ ਰਾਇਨ ਵੈਡਿੰਗ, ਉਸ ਨੂੰ ਅਕਿਊਜ਼ ਕੀਤਾ ਗਿਆ ਸੀ ਵੀ ਉਹ ਇੱਕ ਡਰੱਗ ਕਿੰਗਪਿਨ ਹੈਗਾ ਆ, ਬਹੁਤ ਵੱਡਾ ਡਰੱਗ ਦੇ ਵਿੱਚ ਇਨਵੋਲਵ ਆ। ਉਸ ਨੂੰ ਅਰੈਸਟ ਕਰ ਲਿਆ ਗਿਆ ਹੈਗਾ। ਕੈਨੇਡਾ ਦਾ ਇਹ ਸਾਬਕਾ ਐਥਲੀਟ ਆ। ਇਹ ਮੋਸਟਲੀ ਉਹਨੂੰ ਚਾਰਜ ਕੀਤਾ ਗਿਆ ਹੈਗਾ ਓਵਰਸੀਇੰਗ ਦਾ ਆਪਰੇਸ਼ਨਸ ਆਫ ਅ ਕ੍ਰਿਮੀਨਲ ਐਂਟਰਪ੍ਰਾਈਜ਼ ਐਂਡ ਐਨਰਿਚਿੰਗ ਹਿਮਸੈਲਫ ਵਿਦ ਇਟਸ ਲਾਉਂਡਰਡ ਡਰੱਗ ਪ੍ਰੋਸੀਡਸ। ਇੱਕ ਭਈ ਜਿਹੜੀ ਡਰੱਗ ਨਾਲ ਰਿਲੇਟਡ ਆਰਗੇਨਾਈਜੇਸ਼ਨ ਆ, ਉਹ ਕਹਿੰਦਾ ਉਹਨੂੰ ਮੈਨੇਜ ਕਰਦਾ ਸੀ ਤੇ ਉਹ ਤੋਂ ਜਿਹੜੀ ਇਨਕਮ ਹੁੰਦੀ ਸੀ ਉਹ ਆਪਣੇ ਆਪ ਇਹ ਵਰਤਦਾ ਸੀਗਾ। ਮੈਕਸੀਕੋ ਦੇ ਵਿੱਚ ਜੋ ਆ ਉਸ ਨੂੰ ਅਰੈਸਟ ਕੀਤਾ ਗਿਆ ਆ। FBI ਦੇ ਡਾਇਰੈਕਟਰ ਕੈਸ਼ ਪਟੇਲ ਹੁਣਾਂ ਨੇ ਇਹ ਦੱਸਿਆ ਹੈਗਾ। 44 ਸਾਲਾਂ ਦਾ ਇਹ ਕਹਿੰਦੇ ਭਈ ਇੱਕ ਸਿਨਲੋਆ ਕਾਰਟਲ ਜੋ ਹੈਗਾ ਆ ਉਹਦੇ ਨਾਲ ਇਹਦਾ ਪੂਰੇ ਸੰਬੰਧ ਸੀਗੇ। ਹੁਣ ਤੁਸੀਂ ਮੈਂਬਰ ਦੇਖੋ ਸੀ ਵੀ ਉਹਦਾ। ਬੰਦਾ ਉਹਦਾ ਮੈਂਬਰ ਸੀਗਾ। ਸੋ ਐਡਾ ਤਕੜਾ ਓਲੰਪਿਕ ਦਾ ਪਲੇਅਰ ਰਿਹਾ ਹੋਵੇ ਤੇ ਮੁੜ ਕੇ ਫਿਰ ਡਰੱਗ ਦੇ ਵਿੱਚ ਜਿਹੜਾ ਉਹ ਵੀ ਸਿਨਲੋਆ ਜਿਹੜਾ ਹੈਗਾ ਐਡਾ ਵੱਡਾ ਕਾਰਟਲ ਡਰੱਗ ਦਾ ਉਹਦੇ ਨਾਲ ਇਨਵੋਲਵ ਹੋ ਜਾਵੇ। ਅਜੋ ਸਿੰਘ ਜੀ, ਇਹਨੂੰ ਅਲ ਚਾਪੋ ਗਜ਼ਮੈਨ ਪਾਬਲੋ ਐਸਕੋਬਾਰ ਦੇ ਬਰਾਬਰ ਦਾ ਮੰਨਿਆ ਜਾ ਰਿਹਾ ਹੈ। ਕਹਿੰਦੇ ਵੀ ਏਡਾ ਤਗੜਾ ਨੋਟੋਰੀਅਸ ਲੀਡਰ ਸੀ। $15 ਮਿਲੀਅਨ ਦਾ ਇਹਦੇ ਸਿਰ ਦੇ ਉੱਤੇ ਇਨਾਮ ਸੀਗਾ। ਅਮਰੀਕਾ ਦੇ ਵਿੱਚ FBI ਦੀ ਟੌਪ 10 ਮੋਸਟ ਵਾਂਟਡ ਲਿਸਟ ਦੇ ਵਿੱਚੋਂ ਇਹ ਇੱਕ ਸੀਗਾ, ਰਾਇਨ ਵੈਡਿੰਗ। ਤੇ ਇਹ ਹੁਣ ਗ੍ਰਿਫਤਾਰ ਕਰ ਲਿਆ ਗਿਆ ਆ। ਥੋੜੇ ਦਿਨ ਪਹਿਲਾਂ ਦੀ ਗੱਲ ਆ, 2 ਪੰਜਾਬੀ ਜਿਹੜੇ ਆ ਨਾ ਫੜੇ ਗਏ ਸੀਗੇ ਕੈਨੇਡਾ ਵਾਲੇ ਪਾਸੇ। ਉਹ ਇਹਦੇ ਗੈਂਗ ਦੇ ਮੈਂਬਰ ਸੀਗੇ, ਜਿਹੜੇ ਰਾਇਨ ਵੈਡਿੰਗ ਦੇ ਲਈ ਜਿਹੜਾ ਉਹ ਕੰਮ ਕਰਦੇ ਸੀ। ਮਿਲੀਅਨਸ ਆਫ ਡਾਲਰ ਦੀ ਜਿਹੜੇ ਨਸ਼ੇ ਜਿਹੜੇ ਵੇਚਣ ਵਾਲੇ ਸੀਗੇ, ਉਹ ਸਮਗਲਿੰਗ ਕਰਨ ਵਾਲੇ, ਉਹ ਉਹਦੇ ਵਿੱਚ ਫੜੇ ਗਏ ਸੀਗੇ। ਅਟਾਰਨੀ ਜਨਰਲ ਪੈਮ ਬੋਂਡੀ ਹੁਣਾਂ ਨੇ ਜਿਹੜਾ ਉਹ ਕਿਹਾ ਵੀ ਇਸ ਨੂੰ ਅਮਰੀਕਾ ਦੇ ਵਿੱਚ ਲੈ ਆਂਦਾ ਗਿਆ ਆ, ਜਿੱਥੇ ਇਹ ਹੁਣ ਜਸਟਿਸ ਦਾ ਜਿਸ ਦਾ ਇਹਨੂੰ ਸਾਹਮਣਾ ਜਿਹੜਾ ਉਹ ਕਰਨਾ ਪਵੇਗਾ। ਤੇ ਪੈਮ ਬੋਂਡੀ ਹੁਣਾਂ ਨੇ ਧੰਨਵਾਦ ਕੀਤਾ ਮੈਕਸੀਕਨ ਅਥਾਰਟੀਜ਼ ਦਾ, ਅੰਬੈਸਡਰ ਰੌਨ ਜੌਨਸਨ ਦਾ, ਡਾਇਰੈਕਟਰ ਪਟੇਲ ਦਾ। ਕਹਿੰਦੇ ਵੀ ਅਣਥੱਕ ਮਿਹਨਤ ਦੇ ਨਾਲ ਇਸ ਬੜੇ ਹੀ ਖੂੰਖਾਰ ਅਪਰਾਧੀ ਇੱਕ ਹਿਸਾਬ ਦੇ ਨਾਲ ਜਿਹੜਾ ਟੌਪ 10 ਮੋਸਟ ਵਾਂਟਡ FBI ਦੀ ਲਿਸਟ ਦੇ ਵਿੱਚੋਂ ਰਾਇਨ ਵੈਡਿੰਗ ਆ, ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈਗਾ ਆ। ਸਤੰਬਰ 2024 ਦੇ ਵਿੱਚ ਇਸ ਨੂੰ ਫਾਰਮਲੀ ਜਿਹੜਾ ਚਾਰਜ ਕੀਤਾ ਗਿਆ ਸੀਗਾ ਇੰਡਾਈਟਮੈਂਟ ਦੇ ਵਿੱਚ, ਅਟੈਂਪਟਡ ਮਰਡਰ ਤੇ ਹੋਰ ਜਿਹੜੇ ਡਰੱਗ ਐਂਟਰਪ੍ਰਾਈਜ਼ ਦੇ ਨਾਲ ਸੰਬੰਧਿਤ ਜਿਹੜੇ ਇਸ ਦੇ ਉੱਤੇ ਦੋਸ਼ਾਂ ਦੇ ਜਿਹੜੇ ਉਹ ਤਹਿਤ ਗ੍ਰੈਂਡ ਜਿਊਰੀ ਨੇ ਜਿਹੜੀ ਇੰਡਾਈਟਮੈਂਟ ਆ ਉਸ ਨੂੰ ਅਨਸੀਲ ਕਰਕੇ ਫਿਰ ਚਾਰਜ ਕਰ ਦਿੱਤਾ ਸੀਗਾ। ਸੋ ਹੁਣ ਜਿਹੜਾ ਹਰਜੋਤ ਸਿੰਘ ਜੀ ਇਹ ਗ੍ਰਿਫਤਾਰ ਹੋਇਆ ਆ। ਪਿਛਲੇ ਹਫ਼ਤੇ ਹੀ ਮੈਕਸੀਕੋ ਦੇ ਵਿੱਚ ਦਰਜਨਾਂ ਹੀ ਮੋਟਰਸਾਈਕਲ ਜਿਨ੍ਹਾਂ ਦੀ ਲਾਗਤ ਕੀਮਤ ਤਕਰੀਬਨ $40 ਮਿਲੀਅਨ ਮੰਨੀ ਜਾਂਦੀ ਆ, ਉਹ ਇਹਨਾਂ ਨੇ ਜ਼ਬਤ ਕੀਤੇ ਸੀ। ਉਹ ਵੀ ਮੰਨੇ ਜਾਂਦੇ ਆ ਵੀ ਇਹੀ ਜਿਹੜਾ ਐਕਸ ਓਲੰਪੀਅਨ ਰਾਇਨ ਵੈਡਿੰਗ ਡਰੱਗ ਕਿੰਗਪਿਨ ਜੋ ਹੋਣਾ ਵੀ ਉਹਦੇ ਉਹ ਇਹਨਾਂ ਨੂੰ ਓਨ ਕਰਦਾ ਸੀ। ਇਸ ਤੋਂ ਇਲਾਵਾ 2 ਓਲੰਪਿਕ ਦੇ ਮੈਡਲ ਜਿਹੜੇ ਇਹਨੇ ਜਿੱਤੇ, ਉਹ ਵੀ 2 ਵਹੀਕਲ, ਹੋਰ ਡਰੱਗ, ਆਰਟ ਵਰਕ ਤੇ ਹੋਰ ਮਹਿੰਗੀਆਂ ਜਿਹੜੀਆਂ ਚੀਜ਼ਾਂ ਆ ਉਹ ਇਹਨਾਂ ਨੇ ਆਪ ਜ਼ਬਤ ਜਿਹੜੀਆਂ ਆ ਉਹ ਕੀਤੀਆਂ ਆ। ਸੋ ਮੈਕਸੀਕੋ ਦੇ ਵਿੱਚ ਜਿੱਦਾਂ ਤੁਸੀਂ ਦੱਸਿਆ ਵੀ ਸਿਨੋਲੋਵਾ ਕਾਰਟਲ ਦਾ ਜਿਹੜਾ ਮੈਂਬਰ ਸੀ, ਉਹੀ ਇਸ ਨੂੰ ਪ੍ਰੋਟੈਕਸ਼ਨ ਜਿਹੜੀ ਉੱਥੇ ਪ੍ਰੋਵਾਈਡ ਕਰ ਰਹੇ ਸੀ।